ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਵਿੱਚ ਪਹਿਲਾ ਅਹਿਮ ਇਸ਼ੂ ਸੀ ਕਿ ਭਾਰਤ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਤਿਆਰੀ ਕਰ ਰਿਹਾ ਹੈ। ਡਾਕਟਰ ਗਰੇਰੀ ਸਟੇਟਨ ਨੇ ਕੀਤਾ ਖੁਲਾਸਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਦੂਸਰਾ ਅਹਿਮ ਇਸ਼ੂ ਜੋ ਕਸ਼ਮੀਰ ਮੁੱਦੇ ਤੇ ਹਮੇਸ਼ਾ ਤਰ੍ਹਾਂ ਅੱਜ ਵੀ ਉਸ ਤੇ ਹੀ ਵਿਚਾਰ ਚਰਚਾ ਕੀਤੀ ਜਾਏਗੀ। 132 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਖੁੱਲੀ ਜੇਲ੍ਹ ਵਿੱਚ ਕਸ਼ਮੀਰੀਆਂ ਨੂੰ ਡੱਕਿਆ ਗਿਆ ਹੈ। ਸੋ ਉਹਨਾਂ ਦੀਆਂ ਜੋ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਤੋਂ ਉਹਨਾਂ ਨੂੰ ਵਾਂਝਿਆ ਕੀਤਾ ਗਿਆ ਹੈ। ਸੋ ਇਸ ਉੱਪਰ ਲਗਾਤਾਰ ਤਨਾਵ ਟੀਵੀ 84 ਐਂਡ ਡਾਕਟਰ ਸਾਹਿਬ ਹਮੇਸ਼ਾ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਹੁਣ ਆਪਾਂ ਜੋ ਕਸ਼ਮੀਰ ਮੁੱਦੇ ਤੇ ਜੋ ਵਿਚਾਰ ਨੇ ਡਾਕਟਰ ਸਾਹਿਬ ਕੋਲੋਂ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो RSS ਦਾ ਏਜੰਡਾ ਜਿਹੜਾ ਕਿ ਬਿਲਕੁਲ ਹਕੂਮਤ ਬੇਸ਼ਰਮੀ ਨਾਲ ਔਰ ਬੇਖੌਫ ਹੋ ਕੇ ਇੰਪਲੀਮੈਂਟ ਕਰ ਰਹੀ ਹੈ ਜੀ। ਕੁਛ ਵਕਤ ਤੋਂ ਇਹਨਾਂ ਨੇ ਜਦੋਂ ਤੋਂ ਅਮਰਿੰਦਰ ਸਿੰਘ ਆਪਣਾ ਸ਼ੋਅ ਬॉय ਪੰਜਾਬ 'ਚ ਖੜਾ ਕੀਤਾ, ਇਹ ਚੰਡੀਗੜ੍ਹ ਦੇ ਵਿੱਚ ਇੱਕ ਮਿਲਟਰੀ ਲਿਟਰੇਚਰ ਦੇ ਨਾਂ ਥੱਲੇ ਇੱਕ ਫੰਕਸ਼ਨ ਵੀ ਆਰਗੇਨਾਈਜ਼ ਕਰਦੇ ਨੇ ਜਿਹੜਾ ਬੜਾ ਹਾਈ ਪ੍ਰੋਫਾਈਲ ਹੁੰਦਾ ਹੈ। ਇਹਨਾਂ ਦੇ ਸਾਬਕਾ ਚੀਫ ਫੌਜ ਦੇ ਦੂਜੇ ਜਿਵੇਂ ਏਅਰ ਫੋਰਸ ਚੀਫ ਜਿਹੜਾ ਰਿਟਾਇਰ ਹੋਇਆ ਧਨੋਆ ਉਹ ਵੀ ਮੌਜੂਦ ਸੀ ਔਰ ਬਾਕੀ ਵੀ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਨੇ। ਡਿਸਕਸ਼ਨ ਘੱਟੋ ਘੱਟ 3-4 ਦਿਨ ਦਾ ਇਹ ਫੰਕਸ਼ਨ ਹੁੰਦਾ ਜੀ ਔਰ ਉਸ ਦੇ ਵਿੱਚ ਇਸ ਵਾਰ ਉਹਨਾਂ ਨੇ ਇੱਕ ਪੈਨਲ ਕਸ਼ਮੀਰ ਦੇ ਉੱਤੇ ਜਿਹਦੇ 'ਚ ਇੱਕ ਪਾਸੇ ਜਿਹੜਾ ਇਹਨਾਂ ਦਾ ਆਈਡੀਆਲੋਗ ਹੈ RSS ਦਾ ਖਾਸ ਤੌਰ 'ਤੇ ਜਿਸ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਅਮਿਤ ਸ਼ਾਹ ਜਾਂ ਮੋਦੀ ਨਾਲੋਂ ਵੀ ਜ਼ਿਆਦਾ ਪਾਵਰਫੁਲ ਹੁੰਦੀਆਂ। ਰਾਮ ਮਾਧਵ ਜਿਹੜਾ ਉੱਥੇ ਅਨਾਉਂਸ ਕਰਦਾ ਜੀ ਅਸੀਂ ਜੰਮੂ ਕਸ਼ਮੀਰ ਨੂੰ ਵਾਪਸ ਜਿਹੜਾ ਉਹਦਾ ਸਟੇਟਸ ਸਟੇਟ ਵਾਲਾ ਬਹੁਤ ਜਲਦੀ ਦੇ ਦਿਆਂਗੇ, ਬਹੁਤ ਜਲਦੀ ਅਸੀਂ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ। ਪਰ ਇਹ ਸਾਰੀ ਉਹਨਾਂ ਦੀ ਸਮੋਕ ਸਕਰੀਨ ਕ੍ਰੀਏਟ ਕਰਨੀ ਹੁੰਦੀ ਹੈ। ਔਰ ਜਿਸ ਪੈਨਲ ਦੇ ਵਿੱਚ ਕਸ਼ਮੀਰ ਮੁੱਦੇ ਬਾਰੇ ਡਿਸਕਸ ਹੋਇਆ ਉਹਦੇ 'ਚ ਇਸ ਰਾਮ ਮਾਧਵ ਦੇ ਨਾਲ ਇੱਕ ਸਾਬਕਾ ਇੰਟੈਲੀਜੈਂਸ ਬਿਊਰੋ ਦਾ ਚੀਫ ਅਮਰਜੀਤ ਦੁਲਟ ਜਿਹਨੇ ISI ਚੀਫ ਦੇ ਨਾਲ ਮਿਸਟਰ ਦੁਰਾਨੀ ਨਾਲ ਮਿਲ ਕੇ ਕਿਤਾਬ ਵੀ ਲਿਖੀ ਉਹ ਵੀ ਸੀ। ਔਰ ਉਹਦੇ 'ਚ ਕਿਵੇਂ ਕਸ਼ਮੀਰ ਦੇ ਵਿੱਚ ਇਹ ਫੇਲ ਹੋ ਰਹੇ ਨੇ। ਹਾਲਾਂ ਇਹ ਜਿਹੜਾ ਰਾਮ ਮਾਧਵ ਹੈ ਇਹ ਤਾਂ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ ਜਿਵੇਂ ਸਾਰੀ BJP ਦੀ ਸਭ ਨਾਰਮਲ ਹੈ, ਚੋਣਾਂ ਹੁਣ ਹੋ ਜਾਣਗੀਆਂ, ਜੰਮੂ ਕਸ਼ਮੀਰ 'ਚ ਕਰਵਾ ਦੇਵਾਂਗੇ। ਨੈਸ਼ਨਲ ਕਾਨਫਰੰਸ ਵਾਲਿਆਂ ਨੇ ਵੀ ਕਿਹਾ ਜੀ ਪਹਿਲਾਂ ਸਾਡੇ ਛੱਡੋ ਲੀਡਰਾਂ ਨੂੰ, ਫਿਰ ਚੋਣਾਂ ਦੀ ਗੱਲ। ਉਹ ਦੇਖ ਰਹੇ ਨੇ ਕਿ ਵੀ ਇਹਨਾਂ ਦੀ ਵਿਲ ਕਿੰਨੇ ਕੁ ਹੈ। ਪਰ ਜਿਹੜੀ ਗੱਲ ਉੱਥੇ ਅਮਰਜੀਤ ਸਿੰਘ ਦੁਲਟ ਜਿਹੜਾ ਜੰਮੂ ਕਸ਼ਮੀਰ ਦਾ ਇੰਚਾਰਜ ਰਿਹਾ ਇੰਟੈਲੀਜੈਂਸ ਬਿਊਰੋ ਚੀਫ ਤੋਂ ਉੱਪਰ ਤਾਂ ਕੋਈ ਨਹੀਂ ਹੁੰਦਾ ਔਰ ਰਾਹ ਨਾਲ ਵੀ ਉਹਦੇ ਸੰਬੰਧ ਰਹੇ। ਉਹਨੇ ਇਹ ਕਿਹਾ ਰੈਵੋਕੇਸ਼ਨ ਆਫ ਆਰਟੀਕਲ 370 ਨੋ ਮੈਜਿਕ ਬੁਲਟ only alienated people and mainstream Kashmir leaders echo Kashmir experts। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਤੁਸੀਂ ਖਤਮ ਕੀਤਾ ਆਰਟੀਕਲ 370 ਇਹ ਕੋਈ ਮੈਜਿਕ ਬੁਲਟ ਨਹੀਂ ਸਾਬਤ ਹੋਇਆ। ਇਸ ਦੇ ਉਲਟ ਜਿਹੜੇ ਮੇਨਸਟ੍ਰੀਮ ਕਸ਼ਮੀਰ ਦੇ ਲੀਡਰ ਸੀ ਉਹਨਾਂ ਨੂੰ ਵੀ ਇਸ ਨੇ ਐਲੀਨੇਟ ਕੀਤਾ। ਫਿਰ ਆਰਟੀਕਲ 370 spells and solidifies our relations with Jammu and Kashmir, its abrogation patently unconstitutional and undemocratic echo Kashmir experts। ਇਹ ਉਹਨਾਂ ਨੇ ਫਰਦਰ ਸਬ ਹੈਡਿੰਗਸ ਦਿੱਤੀਆਂ ਨੇ ਕਿ ਉਹਨਾਂ ਨੇ ਕੀ ਕਿਹਾ। ਔਰ ਫਿਰ ਇਹ ਹੈ ਕਿ ਵੀ ਐਵਰ ਕਸ਼ਮੀਰ on an inflection point, terrorism can never be wiped out without force alone, call for synchronized statecraft encompassing hard and soft power elements। ਔਰ ਇਹ ਉਹਨਾਂ ਦੀ ਮਿਸਟਰ ਦੁਲਟ ਦੀ ਗੱਲ ਹੈ ਕਿ ਉਹਦੇ 'ਚ ਉਹਨਾਂ ਨੇ ਕਿਹਾ ਹਾਈ ਚਾਰਜ ਪੈਨਲ ਡਿਸਕਸ਼ਨ ਵਿਦ RS ਆਈਡੀਓਲੋਗ ਕਮ BJP ਜਨਰਲ ਸੈਕਟਰੀ ਰਾਮ ਮਾਧਵ ਐਂਡ ਕਾਂਗਰਸ MP ਮਨੀਸ਼ ਤਿਵਾੜੀ ਐਜ਼ ਪੈਨਲਿਸਟ ਔਨ ਆਰਟੀਕਲ 370। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਖਾਸ ਤੌਰ 'ਤੇ ਉਹਦੀ ਦੁਲਟ ਦੀ ਗੱਲ ਹੈ AS ਦੁਲਟ ਉਹਦਾ ਨਾਂ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵਾਜਪਾਈ ਦੀ ਅਪਰੋਚ ਸੀ ਇਨਸਾਨੀਅਤ ਜਮਹੂਰੀਅਤ ਕਸ਼ਮੀਰੀਅਤ ਵਾਲੀ that was the only way to ensure lasting solution to the vexed issues। और उन्होंने कहा भी the Kashmir is badly numb and residents of the state are feeling a sense of disappointment with Delhi, said Dullett in the opening remarks, adding
that situation was grim and what we are witnessing is quite disobedience which nobody knows would take what course in future. ਉਹਨੇ ਕਿਹਾ ਜੀ ਇਹ ਨਹੀਂ ਹੈ ਵੀ ਇੱਕ ਹੁੰਦਾ ਹੈ ਐਕਸ਼ਨ ਦੇ ਨਾਲ ਡਿਸਓਬੀਡੀਐਂਸ। ਉਹਨਾਂ ਨੇ ਕਿਹਾ ਜੀ ਇਸ ਵੇਲੇ ਕਸ਼ਮੀਰ ਦੇ ਵਿੱਚ, ਔਰ ਇਹ ਇੰਟੈਲੀਜੈਂਸ ਬਿਊਰੋ ਦਾ ਚੀਫ ਕਹਿ ਰਿਹਾ ਜਿਹਨੇ ਖੁਦ ਕਸ਼ਮੀਰ ਹੈਂਡਲ ਕੀਤਾ ਹੈ, ਉਹਨੇ ਕਿਹਾ ਵੀ ਇਹ ਜਿਹੜੀ ਹੈ ਕੁਆਇਟ ਡਿਸਓਬੀਡੀਐਂਸ ਉੱਥੇ ਚੱਲ ਰਹੀ ਹੈ ਜਿਹੜੀ ਕਿ ਪਹਿਲਾਂ ਕਦੇ ਨਹੀਂ ਹੋਈ, ਔਰ ਕੀ ਡਾਇਰੈਕਸ਼ਨ ਲਏਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸੋ ਜ਼ਾਹਰ ਹੈ ਕਿ ਜਿਹੜੀ ਇਹ ਸਿਚੁਏਸ਼ਨ ਹੈ ਇਸ ਦੇ ਉੱਤੇ ਹੀ ਸਾਡੇ ਬੜੇ ਲਰਨਡ ਵਿਊਅਰ ਜਿਹੜੇ ਸਾਨੂੰ ਲਿਖਦੇ ਵੀ ਨੇ, ਉਸਮਾਨ ਤਾਲਿਬ ਜੀ ਨੇ ਡੈਨਮਾਰਕ ਤੋਂ ਸਾਨੂੰ ਲਿਖਿਆ, ਔਰ ਉਹਨਾਂ ਨੇ ਉਹਦਾ ਹੈਡਿੰਗ ਇਹ ਦਿੱਤਾ ਜਿਹੜਾ ਅਸੀਂ ਆਪਣੇ ਸੈਗਮੈਂਟ ਦਾ ਹੈਡਿੰਗ ਬਣਾਇਆ, RSS ਕਾਂਟ ਟਰਨ ਕਸ਼ਮੀਰ ਇਨਟੂ ਇੰਡੀਆ ਬਟ ਹੋਲ ਇੰਡੀਆ ਇਨਟੂ ਕਸ਼ਮੀਰ। ਕਿ RSS ਕਸ਼ਮੀਰੀਆਂ ਨੂੰ ਤਾਂ ਨਹੀਂ ਚੁੱਪ ਕਰਾ ਸਕੇ, ਔਰ ਜਿਵੇਂ ਉਹਨਾਂ ਨੂੰ ਸੀ ਜੀ ਕਸ਼ਮੀਰ ਭਾਰਤ ਦਾ ਅਟੂਟ ਅੰਗ, ਅਸੀਂ ਉਹ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਹੈ ਔਰ ਉਹ ਸਾਡਾ ਹੁਣ ਅਟੂਟ ਅੰਗ ਬਣ ਗਿਆ, ਅਸੀਂ ਫੀਅਰ ਪੈਦਾ ਕਰ ਦਿੱਤਾ ਹੈ, ਹੁਣ ਅਸੀਂ ਉੱਥੇ ਜਾ ਕੇ ਪਲਾਟ ਲਵਾਂਗੇ, ਹੁਣ ਅਸੀਂ ਕਸ਼ਮੀਰੀ ਕੁੜੀਆਂ ਨੂੰ ਵਿਆਹ ਕੇ ਲਿਆਵਾਂਗੇ। ਉਹਨਾਂ ਦੇ ਜੋ ਕੱਲ ਈਵਨ ਹਰਿਆਣੇ ਦੇ ਚੀਫ ਮਿਨਿਸਟਰ ਖੱਟਰ ਨੇ ਕਹੀ, ਔਰ ਤਾਲਿਬ ਸਾਹਿਬ ਨੇ ਸਲਾਮ ਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਿਸਟਰ, hope you both had a nice weekend. Thank you so much. Dr. Sahab, Catalyst is working as expected ਕਿ ਵੀ ਕਸ਼ਮੀਰ ਤਾਂ ਨਹੀਂ ਅਟੂਟ ਅੰਗ ਬਣਿਆ ਪਰ ਕਸ਼ਮੀਰ ਸਾਰੇ ਭਾਰਤ 'ਚ ਪਹੁੰਚ ਗਿਆ। ਜੋ ਹਾਲ ਇਸ ਵੇਲੇ ਦਿੱਲੀ ਤੋਂ ਬੰਗਾਲ ਤੱਕ ਔਰ ਅਸਾਮ ਤੱਕ ਔਰ ਤ੍ਰਿਪੁਰਾ ਤੱਕ ਹੈ, ਭਾਰਤ ਸੜ ਰਿਹਾ ਹੈ, ਜ਼ਾਹਰ ਹੈ। ਹਾਲਾਂ ਦੁਸ਼ਮਣ ਆਪਣੇ ਏਜੰਡੇ ਤੇ ਲੱਗਾ ਹੋਇਆ, ਜਿਵੇਂ ਮੈਂ ਇਹ ਕਿਹਾ ਕਿ ਵੀ ਉਹ ਆਪਣੇ ਤੌਰ ਤੇ ਕੰਫਰਟੇਬਲ ਨੇ ਕਿ ਵੀ ਉਹਨਾਂ ਦਾ ਏਜੰਡਾ ਹੋ ਰਿਹਾ, ਪਰ ਸਿਚੁਏਸ਼ਨ ਉਹਨਾਂ ਦੇ ਕੰਟਰੋਲ 'ਚ ਨਹੀਂ ਰਹਿਣੀ। ਕਿੰਨੀ ਕੁ ਦੇਰ ਫੌਜ ਦੇ ਨਾਲ ਸੋਵੀਅਤ ਯੂਨੀਅਨ ਵਾਲੀਆਂ ਨੀਤੀਆਂ ਦੇਖੋ, ਉਹਨਾਂ ਨੇ ਬਾਲਟਿਕ ਸਟੇਟਾਂ 'ਚ ਲਿਥੁਆਨੀਆ, ਲਾਤਵੀਆ, ਐਸਟੋਨੀਆ ਕੋਈ ਘੱਟ ਨਸਲਕੁਸ਼ੀਆਂ ਨਹੀਂ ਕੀਤੀਆਂ, ਉਹਨਾਂ ਦੀਆਂ ਆਬਾਦੀਆਂ ਵਾਈਪ ਆਊਟ ਕਰਤੀਆਂ। ਚੈਚਨੀਆ ਦੇ ਮਾਮਲੇ 'ਚ ਉਹਨਾਂ ਦੀ ਸਾਰੀ ਪੋਪੂਲੇਸ਼ਨ ਨੂੰ ਸਾਈਬੇਰੀਆ ਭੇਜਤਾ, ਅੱਧੇ ਮਰ ਗਏ ਉੱਥੇ, ਸਟਾਲਿਨ ਨੇ ਇੰਨੇ ਜ਼ੁਲਮ ਕੀਤੇ। ਇਹੀ ਹਾਲ ਉਹਨਾਂ ਨੇ ਜਿਹੜੀਆਂ ਦੂਸਰੀਆਂ ਸੀ ਅਜ਼ਰਬਾਈਜਾਨ ਔਰ ਦੂਸਰੀਆਂ ਸੈਂਟਰਲ ਏਸ਼ੀਆ ਦੇ ਜਿਹੜੇ 6 ਮੁਸਲਿਮ ਰਿਪਬਲਿਕ ਸੀ ਉਹਨਾਂ ਦੇ ਨਾਲ ਵੀ ਇਹੀ ਕੁਝ ਕੀਤਾ। ਲੇਕਿਨ ਇਨ ਦਾ ਐਂਡ ਕਿੱਥੇ ਗਿਆ ਸੋਵੀਅਤ ਯੂਨੀਅਨ, ਔਰ ਉਹ ਵਾਈਪ ਆਊਟ ਹੋਇਆ। ਔਰ ਐਗਜ਼ੈਕਟਲੀ ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਕੈਟਾਲਿਸਟ ਵਰਕ ਕਰ ਰਿਹਾ, ਸਟੂਡੈਂਟਸ ਆਫ ਮੈਨੀ ਯੂਨੀਵਰਸਿਟੀਜ਼ ਐਂਡ ਸਮ ਵੌਇਸਿਸ ਆਰ ਔਨ ਦਾ ਰੋਡਸ ਚੈਂਟਿੰਗ ਆਜ਼ਾਦੀ ਆਜ਼ਾਦੀ ਇਨ ਦਿੱਲੀ, ਮੁੰਬਈ ਐਂਡ ਅਦਰ ਡਿਫਰੈਂਟ ਸਿਟੀਜ਼ ਆਫ ਇੰਡੀਆ। ਹੁਣ ਜ਼ਾਹਰਾ ਤੌਰ ਦੇ ਉੱਤੇ ਜਦੋਂ ਅਸੀਂ ਜਸਟਿਸ ਦੀ ਗੱਲ ਵੀ ਕਰਦੇ ਜੀ, ਆਜ਼ਾਦੀ, ਹੁਣ ਸੁਪਰੀਮ ਕੋਰਟ ਜੁਡੀਸ਼ਰੀ ਹੁੰਦੀ ਹੈ, ਜੁਡੀਸ਼ਰੀ ਨੇ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਢਾਹ ਕੇ ਉਹਨੂੰ ਜਿਹੜਾ ਇਹਨਾਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਢਾਈ ਉਹਨਾਂ ਨੇ ਕਿਹਾ ਜੀ ਇੱਥੇ ਮੰਦਿਰ ਬਣਾਓ। ਕਰਨਾਟਕਾ ਦੇ ਵਿੱਚ, ਔਰ ਅੱਜ ਇੱਕ ਖਬਰ ਹੈ ਡਿਟੇਲ 'ਚ, ਇੱਕ ਸਕੂਲ ਦੇ ਵਿੱਚ ਬੱਚਿਆਂ ਤੋਂ ਉਹਨਾਂ ਦੇ ਐਨੂਅਲ ਫੰਕਸ਼ਨ ਤੇ ਇੱਕ ਐਕਟ ਕਰਵਾਇਆ ਗਿਆ, ਸੈਂਕੜਿਆਂ ਬੱਚਿਆਂ ਨੂੰ ਪਹਿਲਾਂ ਰਾਮ ਦੀ ਕਹਾਣੀ, ਫਿਰ ਬਾਬਰੀ ਮਸਜਿਦ ਦਾ ਇੱਕ ਵੱਡਾ ਪੋਸਟਰ ਬਣਾ ਕੇ ਉਹਨੂੰ ਉਹਨਾਂ ਨੇ ਢਾਇਆ ਔਰ ਤੋੜਿਆ, ਔਰ ਜਿਹੜਾ ਉਸ ਦੇ ਉੱਤੇ ਫਿਰ ਬੜੀ ਜਿਹੜਾ ਉਛਲ ਕੂਦ ਹੋਈ ਔਰ ਜੁਬੀਲੇਸ਼ਨ ਹੋਈ। ਸੋ ਮਤਲਬ ਉਹ ਤਾਂ ਉਸ ਹੱਦ ਤੱਕ ਜਾ ਕੇ ਅਗਲੀ ਜਨਰੇਸ਼ਨ ਨੂੰ ਪ੍ਰਿਪੇਅਰ ਕਰ ਰਹੇ ਨੇ ਕਿ ਭਾਈ ਅਸੀਂ ਕਿੰਨੀ ਵੱਡੀ ਪ੍ਰਾਪਤੀ ਕੀਤੀ, ਔਰ ਸੁਪਰੀਮ ਕੋਰਟ ਉਹਨਾਂ ਦੇ ਹਵਾਲੇ ਕਰ ਰਿਹਾ। ਔਰ ਜਦੋਂ ਇਸ ਕਿਸਮ ਦਾ ਸਿਸਟਮ ਬਣ ਜਾਏ ਜਿੱਥੇ ਕਿ ਤੁਹਾਡੇ ਲਈ ਨਾ ਕੋਈ ਵਕੀਲ ਹੈ, ਨਾ ਅਪੀਲ ਹੈ, ਨਾ ਦਲੀਲ ਹੈ, ਨਾ ਲੈਜਿਸਲੇਚਰ ਹੈ, ਨਾ ਐਗਜ਼ੈਕਟਿਵ ਹੈ, ਨਾ ਮੀਡੀਆ ਹੈ। ਔਰ ਮੈਂ ਕਿਉਂਕਿ ਵੀਕਐਂਡ ਤੇ ਕੁਝ ਜਿਹੜਾ ਵਕਤ ਸੀ ਔਰ ਇੱਕ ਸਪੀਚ ਜਿਹੜੀ ਸਪੀਚ ਨੇ ਇੰਟਰਵਿਊ ਸੀ, ਮੈਲਕਮ ਐਕਸ ਕਾਲਿਆਂ ਦਾ ਬਹੁਤ ਵੱਡਾ ਲੀਡਰ ਹੋਇਆ ਅਮਰੀਕਾ 'ਚ ਸਿਵਲ ਲਿਬਰਟੀ ਮੂਵਮੈਂਟ ਦੇ ਵੇਲੇ। ਕਈ ਵਾਰੀ ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ ਇਹਨਾਂ ਦਾ ਹੀ ਜ਼ਿਕਰ ਹੁੰਦਾ ਹੈ। ਮਾਰਟਨ ਲੂਥਰ ਕਿੰਗ ਗਾਂਧੀਅਨ ਨਾਂ ਦੇ ਥੱਲੇ ਪੀਸਫੁਲ ਦੇ ਹਾਲਾਂ ਦੋਨੋਂ ਹੀ ਅਲਟੀਮੇਟਲੀ ਇਹਨਾਂ ਦੀਆਂ ਏਜੰਸੀਆਂ ਨੇ ਮਾਰ ਦਿੱਤੇ, ਮਾਰਟਨ ਲੂਥਰ ਕਿੰਗ ਵੀ ਔਰ ਮੈਲਕਮ ਐਕਸ ਵੀ। ਪਰ ਜੇ ਕਹਿਣਾ ਹੋਇਆ ਕਿ ਮੈਲਕਮ ਐਕਸ ਜਿਹੜਾ ਹੈ ਉਹ ਅਫਰੀਕਨ ਅਮਰੀਕਨਸ ਦੇ ਸੰਤ ਭਿੰਡਰਾਂ ਵਾਲਾ ਸੀ, ਜਿਹਨੇ ਲੋਕਾਂ 'ਚ ਜਾਗ੍ਰਿਤੀ ਵੀ ਔਰ ਖੰਡਾ ਖੜਕਾਉਣ ਦੀ ਬਾਈ ਆਲ ਮੀਨਸ ਪੋਸੀਬਲ। ਹੁਣ ਉਹਦੇ 'ਚ ਜਿਹੜਾ ਬਰਕਲੀ ਯੂਨੀਵਰਸਿਟੀ 'ਚ 1963 'ਚ 1963 ਜਦੋਂ ਅਜੇ ਕੈਨੇਡੀ ਪ੍ਰਾਈਮ ਮਿਨਿਸਟਰ ਹੈ ਔਰ ਅਮਰੀਕਾ 'ਚ ਸਿਵਲ ਲਿਬਰਟੀ ਮੂਵਮੈਂਟ ਚੱਲ ਰਹੀ ਹੈ, ਉਹਨਾਂ ਦਾ 1 ਘੰਟੇ ਦਾ ਇੰਟਰਵਿਊ ਜਿਹੜਾ ਮੈਂ ਅੱਗੇ ਵੀ ਇੱਕ ਵਾਰੀ ਦੇਖਿਆ ਸੀ 15-20 ਸਾਲ ਪਹਿਲਾਂ, ਪਰ ਮੈਂ ਦੁਬਾਰਾ ਮੇਰੀ ਨਜ਼ਰ 'ਚੋਂ ਗੁਜ਼ਰਿਆ। ਔਰ ਉਹਦੇ 'ਚ ਜਦੋਂ ਉਹਨੂੰ ਉਹ ਪੁੱਛ ਰਿਹਾ ਜਿਹੜਾ ਇੰਟਰਵਿਊਅਰ ਨੇ, ਇੱਕ ਉਹਨਾਂ 'ਚ ਕਾਲਾ ਇੱਕ ਗੋਰਾ, ਉਹ ਯੂਨੀਵਰਸਿਟੀ 'ਚ ਹੀ ਹੈ ਬਰਕਲੀ ਯੂਨੀਵਰਸਿਟੀ 'ਚ, ਕਿ ਕੀ
ਤੁਹਾਨੂੰ ਉਮੀਦ ਨਹੀਂ ਹੈ ਕਿ ਅਮਰੀਕਾ ਦਾ ਜਿਹੜਾ ਜਸਟਿਸ ਸਿਸਟਮ ਹੈ ਤੁਹਾਡੇ ਕਾਲਿਆਂ ਦੇ ਲਈ ਤੁਹਾਨੂੰ ਕਿਉਂ ਤੁਸੀਂ ਦੂਸਰੇ ਪਾਸੇ ਜਾ ਰਹੇ ਹੋ, ਕਿਉਂ ਨਹੀਂ ਉਹਦੇ ਜਿਹੜੇ ਉਹਨਾਂ ਨੇ ਗੱਲ ਕਹੀ ਉਹੀ ਅੱਜ ਭਾਰਤ ਦੇ ਨਕਸ਼ੇ 'ਚ ਸਿੱਖ ਹੋਣ, ਮੁਸਲਮਾਨ ਹੋਣ, ਦਲਿਤ ਹੋਣ, ਮਾਈਨੋਰਟੀਜ਼ ਹੋਣ, ਉਹਨਾਂ ਨੂੰ ਇਸ 'ਚੋਂ ਸਬਕ ਲੈਣ ਦੀ ਲੋੜ ਹੈ। ਮੈਲਕਮ ਐਕਸ ਨੇ ਕਿਹਾ when you are in your own nation and in your own land you are in a position to get justice। ਬਿਲਕੁਲ ਕਿ ਜੇ ਤੁਸੀਂ ਆਪਣੀ ਧਰਤੀ ਤੇ ਹੋ, ਆਪਣੇ ਮੁਲਕ 'ਚ ਹੋ, ਫਿਰ ਤੁਸੀਂ ਅਦਲ, ਇਨਸਾਫ, ਨਿਆਂ ਦੀ ਤਵੱਕੋ ਕਰ ਸਕਦੇ ਹੋ। ਯੂ ਆਰ ਇਨ a position to get justice। ਤੁਸੀਂ ਜਸਟਿਸ ਲੈਣ ਦੇ ਹੱਕਦਾਰ ਹੁੰਦੇ ਹੋ, ਉਸ ਹਾਲਤ 'ਚ ਹੁੰਦੇ ਹੋ। ਬਟ when you are in another man's country and another man's land under another man's flag and another man's government and another man's court system, you have to look to other man for justice and you will never get it। ਕਿ ਕਿੰਨੇ ਐਵੇਂ ਨਹੀਂ ਹੈ ਜਦੋਂ ਜੇ ਕੌਮਾਂ ਜਾਗਦੀਆਂ ਨੇ, ਜਦੋਂ ਇਸ ਲੈਵਲ ਦੇ ਲੋਕ ਉਹ ਕਹਿੰਦੇ ਜਦੋਂ ਤੁਸੀਂ ਦੂਸਰੇ ਦੇ ਮੁਲਕ 'ਚੋਂ ਵਾਈਟ ਮੈਨ ਨੂੰ ਕਹਿ ਰਿਹਾ ਇੱਥੇ, ਉਹਨੇ ਕਿਹਾ ਵੀ ਇਹਨਾਂ ਨੇ ਤੁਹਾਨੂੰ ਸਲੇਵਰੀ ਦਿੱਤੀ, ਇਹਨਾਂ ਨੇ ਲਿੰਚਿੰਗ ਲਾ ਦਿੱਤੇ, ਇਹਨਾਂ ਤੋਂ ਤੁਸੀਂ ਕਿੱਥੋਂ ਜਸਟਿਸ ਲੈ ਲਓਗੇ। ਔਰ ਅਸੀਂ ਵੀ ਅੱਜ ਵੀ ਦੇਖ ਰਹੇ ਹਾਂ ਜੇ ਥੋੜੀ ਬਹੁਤ ਤਬਦੀਲੀ ਹੋਈ ਇਸ ਮੂਵਮੈਂਟ ਤੋਂ ਬਾਅਦ, ਸਿਵਲ ਲਿਬਰਟੀ ਦੀ ਚੇਂਜ ਹੋਈ, ਅੱਜ ਵਾਪਸ ਮਿਸਟਰ ਟਰੰਪ ਕਿੱਥੇ ਲੈ ਗਏ ਨੇ, ਕਿਵੇਂ ਉਹੀ ਪੋਲਰਾਈਜੇਸ਼ਨ, ਕਿਵੇਂ ਉਹੀ ਲਫ਼ਜ਼ ਨਫ਼ਰਤ ਦੇ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਦੂਸਰੇ ਦੇ ਧਰਤੀ ਤੇ ਹੋ, ਦੂਸਰੇ ਦਾ ਝੰਡਾ ਹੈ, ਦੂਸਰੇ ਦਾ ਜਿਹੜਾ ਸਰਕਾਰ ਹੈ, ਉਹਨਾਂ ਦੀਆਂ ਅਦਾਲਤਾਂ ਨੇ, ਤੇ ਯੂ ਹੈਵ ਟੂ ਲੁੱਕ ਟੂ ਅਦਰ ਮੈਨ ਫॉर ਜਸਟਿਸ ਐਂਡ ਯੂ ਵਿਲ ਨੈਵਰ ਗੈਟ ਇਟ। ਤੁਹਾਨੂੰ ਨਹੀਂ ਮਿਲਣਾ ਹੈ ਕਦੇ। ਔਰ ਇਹਦੇ 'ਚ ਉਹਨਾਂ ਨੇ ਉਸਮਾਨ ਤਾਲਿਬ ਜੀ ਨੇ ਕਿਹਾ ਕਿ ਵੀ ਸਟੂਡੈਂਟਸ ਆਫ ਮੈਨੀ ਯੂਨੀਵਰਸਿਟੀ ਦੇ ਮੈਂ ਪੜ੍ਹ ਦਿੱਤੇ ਡਿਫਰੈਂਟ ਸਿਟੀਜ਼ ਆਫ ਇੰਡੀਆ, ਕੋਰਟਸ ਆਫ ਇੰਡੀਆ is completely under influence of RSS. As we heard the remarks from Justice, Sikh Student Federation was missing in this picture। नहीं, उन्होंने पंजाब च protest भी कीते ने और मैं जिवें दस्सिया कि youth wing जिहड़ा गुरु नानक यूनिवर्सिटी च कल कर रहा है। Shouldn't they protest? $1 million question, is Punjab ready? Yes। बाकी ये जिहड़े एक क्रिश्चियंस दा ग्रुप है, उन्होंने बड़ा वेलकम कीता है कि जी देखो ਅਸੀਂ ਕ੍ਰਿਸਮਸ ਮਨਾਵਾਂਗੇ, ਸਾਨੂੰ ਹੱਕ ਮਿਲ ਗਿਆ। ਰੈਂਟਾ ਸਿੱਖ, ਰੈਂਟਾ ਮੁਸਲਿਮ, ਰੈਂਟਾ ਕ੍ਰਿਸਚਨ ਰਹਿਣੇ ਨੇ, ਲੇਕਿਨ ਓਵਰਆਲ ਜਿਹੜੇ ਸਿੱਖ ਨੇ ਉਹ ਨਾਲ ਖਲੋਤੇ ਹੋਏ ਨੇ। the $1 million then ਡਾਕਟਰ ਸਾਹਿਬ, one Punjabi one weapon act is a conspiracy to unarm Punjab like they did in 84 in Delhi। I hope Punjabis will be ready for this Hindutva wave and stand against it as they did in past। ਇਹ ਜਿਹੜਾ ਉਹਨਾਂ ਨੇ ਲਾਅ ਬਿੱਲ ਪੇਸ਼ ਕੀਤਾ ਹੈ, ਸ਼ਾਇਦ ਲੋਕ ਸਭਾ 'ਚ ਪਾਸ ਵੀ ਕਰ ਲਿਆ ਕਿ ਇੱਕ ਬੰਦੇ ਕੋਲ ਇੱਕ ਹਥਿਆਰ ਹੀ ਹੋ ਸਕਦਾ ਹੈ, ਕਿਉਂਕਿ ਪਹਿਲਾਂ 3 ਹਥਿਆਰ ਸੀ ਔਰ ਸਭ ਤੋਂ ਜ਼ਿਆਦਾ ਹਥਿਆਰ ਪੰਜਾਬ 'ਚ ਨੇ। ਉਹਨਾਂ ਨੇ ਵਾਰਨ ਕੀਤਾ ਹੈ ਕਿ ਵੀ ਇਹ ਡਿਸਆਰਮ ਕਰਨ ਦੀ ਲਾਈਨ ਹੈ ਔਰ ਇਹਨੂੰ ਪੰਜਾਬੀ ਸਿੱਖ ਵਿਰੋਧ ਕਰਨਗੇ ਕਿ ਨਹੀਂ। ਸੂਨ ਦੇਅਰ ਵਿਲ ਬੀ ਅ ਲੂਟ ਸੇਲ ਆਫ ਸਟੇਟਸ, ਵਨ ਆਫ them ਵਿਲ ਬੀ ਖਾਲਿਸਤਾਨ ਇਨਸ਼ਾਅੱਲਾ। ਜ਼ਾਹਰ ਹੈ ਕਦੇ ਵੀ ਜਦੋਂ ਨਵੇਂ ਨੇਸ਼ਨ ਕ੍ਰੀਏਟ ਹੁੰਦੇ ਨੇ, ਜਿਵੇਂ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਪਹਿਲਾਂ ਲੋਕਾਂ ਦਾ ਇੰਸਟੀਟਿਊਸ਼ਨਸ 'ਚੋਂ ਫੇਥ ਟੁੱਟਦਾ ਜੀ, ਐਨਾਰਕੀ ਹੁੰਦੀ ਹੈ, ਬਦਅਮਨੀ ਹੁੰਦੀ ਹੈ, ਪੈਸੇ ਦੀ ਕਮੀ। ਜੇ ਅੱਜ ਗੰਢਾ 150 ਰੁਪਈਏ ਤੱਕ ਪਹੁੰਚਿਆ, ਟਮਾਟਰਾਂ ਦਾ ਵੀ ਉਹੀ ਭਾਅ ਹੈ, ਲੋਕ ਪੈਸੇ ਲੈ ਕੇ ਦੌੜ ਗਏ। ਡੀਮੋਨੇਟਾਈਜੇਸ਼ਨ ਦੇ ਥੱਲੇ ਆਮ ਲੋਕਾਂ ਨੇ ਸਫ਼ਰ ਕੀਤਾ ਹੈ, ਜੌਬਸ ਨਹੀਂ ਨੇ, ਗੁੰਡਾਗਰਦੀ ਹੈ, ਰੇਪ ਹੋ ਰਹੇ ਨੇ, ਚਾਰ ਚਫੇਰੇ, ਇੱਕ ਡਿਸਸੈਟਿਸਫੈਕਸ਼ਨ ਹੈ, ਉਹਦੇ 'ਚ ਅਫਰਾ ਤਫਰੀ, ਐਨਾਰਕੀ, ਕੇਓਸ, ਉਹੀ ਦੌੜ ਹੈ। ਉਹਨੂੰ ਲੂਟ ਕੇ ਆਇਆ ਉਹਨਾਂ ਨੇ, ਤਾਲਿਬ ਜੀ ਨੇ, ਕਿ ਵੀ ਉਸ ਲੂਟ ਦੇ ਵਿੱਚ ਹੀ ਖਾਲਿਸਤਾਨ ਨਿਕਲੇਗਾ। ਬਟ ਫਰੀडम ਕਮਸ ਵਿਦ ਅ ਪ੍ਰਾਈਸ ਲਾਈਕ ਕਸ਼ਮੀਰੀਜ਼ ਆਰ ਪੇਇੰਗ। ਦੇਖੋ ਅਸੀਂ ਹਮੇਸ਼ਾ ਹੀ ਐਡਮਾਇਰ ਕਰਦੇ ਹਾਂ ਕਸ਼ਮੀਰੀਆਂ ਨੂੰ, ਪਰ ਇਹ ਨਹੀਂ ਹੈ। ਇਹ ਠੀਕ ਹੈ ਕਿ ਵਕਤ ਦੀ ਸਿੱਖਾਂ ਨੇ ਆਪਣੀ ਗਿਣਤੀ ਦੇ ਹਿਸਾਬ ਨਾਲ ਖਾਲਿਸਤਾਨ ਦੇ ਲਈ ਜਿੰਨਾ ਅਸੀਂ ਸਾਰੀ 18ਵੀਂ ਸਦੀ 100 ਸਾਲ 'ਚ ਸ਼ਹੀਦ ਕਰਵਾਏ, ਉਹਨੇ 2 ਦਹਾਕਿਆਂ ਦੇ ਵਿੱਚ ਜਿਹੜੇ ਉਹ ਕਰਵਾਏ ਨੇ। ਇਹ ਨਹੀਂ ਹੈ। ਠੀਕ ਹੈ ਕਿ ਜਿਵੇਂ ਅੱਜ ਜੇ ਕਸ਼ਮੀਰੀਆਂ ਨੂੰ ਲੱਗਾ ਕਿ ਸਾਇਲੈਂਸ ਇਜ਼ ਦਾ ਡਿਸਓਬੀਡੀਐਂਸ, ਤੇ ਉਹ ਸਾਇਲੈਂਟ ਨੇ। ਕੋਈ ਜਦੋਂ ਜੇ ਥੋੜੀ ਬਹੁਤ ਰਿਲੈਕਸੇਸ਼ਨ ਵੀ ਹੋਈ ਹੈ ਤਾਂ ਉਹਨਾਂ ਨੇ ਵਾਇਲੈਂਸ ਨਹੀਂ ਕੀਤੀ ਹੈ, ਕਿਉਂਕਿ ਉਹਨੂੰ ਹੀ ਉਹ AS ਦੁਲਟ ਜਿਹੜਾ ਉੱਥੇ ਕਹਿ ਰਿਹਾ ਹੈ ਕਿ ਇਹ ਸਾਇਲੈਂਟ ਡਿਸਓਬੀਡੀਐਂਸ ਹੈ, ਕਿਸ ਰੁਕ ਜਾਏਗਾ। ਇਵੇਂ ਹੀ ਜੇ ਸਿੱਖ ਇਸ ਵੇਲੇ ਦੇਖ ਰਹੇ ਨੇ
ਸਾਰੇ ਸਿਨੈਰੀਓ ਨੂੰ, ਤੇ ਉਹਨਾਂ ਨੇ ਦੇਖ ਲਿਆ ਹੋਇਆ, ਇਹਨਾਂ ਨੂੰ ਪਰਖ ਲਿਆ ਹੋਇਆ, ਇਹਨਾਂ ਤੇ ਕੋਈ ਇਤਬਾਰ ਲਾਈਨ ਨਹੀਂ ਹੈ। ਜੀ ਇਨਸ਼ਾਅੱਲਾ देयर ਸਫਰਿੰਗ ਵਿਲ ਐਂਡ ਸੂਨ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਸਮਾਨ ਤਾਲਿਬ ਜੀ ਦੇ। ਜੀ ਬਿਲਕੁਲ। ਇੱਥੇ ਲੈਣੇ ਬ੍ਰੇਕ। ਵਿਊਅਰਸ, ਅਸੀਂ ਤੁਹਾਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਰਹੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ